ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਨਸ਼ਾ ਛਡਾਊ ਕੇਂਦਰਾਂ ਦੀ। ਕਹਿੰਦੇ ਵੀ ਅਕਸਰ ਹੀ ਬੰਦਾ ਇਹ ਜ਼ਿਕਰ ਕਰਦਾ ਵੀ ਯਾਰ ਫਲਾਂ ਮੇਰਾ ਮਿੱਤਰ ਨਸ਼ਾ ਛੱਡਣਾ ਉਹਨੇ ਤੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਹੈ। ਪਰ ਸ਼ਰਮਾ ਜੀ, ਕੀ ਇਹ ਗੱਲ ਸੱਚ ਹੈ ਕਿ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਹੀ ਲੋਕ ਆਉਂਦੇ ਨੇ ਨਸ਼ੇ ਦੀ ਤਲਬ ਮਟਾਉਣ? ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ ਕਿ ਨਸ਼ਾ ਛਡਾਊ ਕੇਂਦਰ ਨਸ਼ਾ ਛਡਾਉਣ ਲਈ ਹੁੰਦੇ ਨੇ। ਜੀ। ਪਰ ਉੱਥੇ ਨਸ਼ਾ ਛਡਾਉਣ ਦੇ ਲਈ ਜਦੋਂ ਡਾਕਟਰਾਂ ਕੋਲ ਪਹੁੰਚ ਕੀਤੀ ਜਾਂਦੀ ਹੈ ਤਾਂ ਅਕਸਰ ਇਹ ਹੁੰਦਾ ਕਿ ਜਿਹੜੇ ਬੰਦੇ ਨੇ ਨਸ਼ਾ ਛੱਡਣਾ, ਉਹਨੇ ਜਿਹੋ ਜਿਹਾ ਨਸ਼ਾ ਲਾਇਆ ਉਹਦੀ ਉਹ ਮਾਤਰਾ ਘਟਾਉਣ ਦੇ ਲਈ ਉਹਨੂੰ ਇੱਕ ਗੋਲੀ ਦਿੱਤੀ ਜਾਂਦੀ ਹੈ ਕਿ ਹੁਣ ਆਹ ਗੋਲੀ ਦਵਾਈ ਦੇ ਤੌਰ ਤੇ ਤੂੰ ਲੈਣੀ ਹੈ, ਥੋੜੀ ਉਹਦੀ ਮਾਤਰਾ ਘਟਾਵਾਂਗੇ ਤੇ ਤੇਰਾ ਨਸ਼ਾ ਛੁੱਟ ਜੂਗਾ। ਪਰ ਉਹ ਜਿਹੜੇ ਲੋਕ ਫਿਰ ਉਹ ਗੋਲੀ ਤੇ ਲੱਗ ਜਾਂਦੇ ਨੇ, ਤਲਬ ਹੋ ਜਾਂਦੀ ਹੈ। ਕਰੋਨਾ ਕਾਲ ਚ ਆਪਾਂ ਦੇਖਿਆ ਸੀ ਕਿ ਕਿਵੇਂ ਗੋਲੀ ਲੈਣ ਲਈ ਲੈਣਾ ਲੱਗ ਗਈਆਂ ਸੀ, ਉਹ ਤਸਵੀਰਾਂ ਸਾਹਮਣੇ ਆਈਆਂ। ਪਰ ਅਜਿਹੀਆਂ ਤਸਵੀਰਾਂ ਨਿੱਤ ਦਿਨ ਸਿਵਲ ਹਸਪਤਾਲਾਂ 'ਚ ਨਸ਼ਾ ਛਡਾਊ ਕੇਂਦਰਾਂ 'ਚ ਲੱਗਦੀਆਂ ਨੇ, ਉਹ ਸਾਹਮਣੇ ਨਹੀਂ ਆਉਂਦੀਆਂ। ਸਹੀ। ਪੰਜਾਬ ਦਾ ਸਭ ਤੋਂ ਵੱਡਾ ਸਿਵਲ ਹਸਪਤਾਲ ਲੁਧਿਆਣਾ, ਹਾਂਜੀ, ਸਵੇਰੇ 8 ਵਜੇ ਉਹਦੇ ਮੁੱਖ ਗੇਟ ਤੋਂ ਅੰਦਰ ਵੜਦੇ ਹੀ ਇੱਕ ਹੱਥ ਨਸ਼ਾ ਛਡਾਊ ਕੇਂਦਰ ਜੀ, ਤੇ ਸਵੇਰੇ 8 ਵਜੇ ਉਹਦੇ ਮੂਹਰੇ ਲੰਬੀ ਲਾਈਨ ਲੱਗ ਜਾਂਦੀ ਹੈ। ਠੀਕ ਹੈ। 450 ਤੋਂ ਲੈ ਕੇ 500 ਬੰਦਾ ਨਿੱਤ ਦਿਨ ਉੱਥੇ ਗੋਲੀ ਲੈਣ ਲਈ ਖੜਾ ਹੁੰਦਾ। ਉਹ ਅੱਛਾ। ਜਿਹਦੇ ਵਿੱਚ ਨੌਜਵਾਨ ਵੀ, ਜਿਹਦੇ ਵਿੱਚ ਬਜ਼ੁਰਗ ਵੀ, ਜਿਹਦੇ ਵਿੱਚ ਕੁੜੀਆਂ ਵੀ, ਜਿਹਦੇ ਵਿੱਚ ਜਨਾਨੀਆਂ ਵੀ। ਮਤਲਬ ਤੁਸੀਂ ਇੱਥੋਂ ਦਾ ਲਾ ਲਓ, ਹਰ 500 ਮਤਲਬ ਜਿਹੜੀਆਂ ਮਤਲਬ ਕਿ 5 ਤੋਂ 7% ਕਹਿੰਦੇ ਬੀਬੀਆਂ ਹੁੰਦੀਆਂ ਉਹਨਾਂ 'ਚ। ਜੇ 500 ਬੰਦਾ ਤਾਂ 25-30 ਬੀਬੀਆਂ ਖੜੀਆਂ ਉਹਨਾਂ 'ਚ। ਤੇ ਉਹ ਕਹਿੰਦੇ ਜੀ ਕਿ ਹਾਲਤ ਇਹ ਆ ਕਿ ਇਹਨਾਂ ਦੇ ਵਿੱਚੋਂ ਜਿਹੜੇ ਲੋਕ ਗੋਲੀ ਲੈਣ ਆਉਂਦੇ ਨੇ, 60 ਤੋਂ 70% ਲੋਕ ਉਹ ਹੁੰਦੇ ਨੇ ਜਿਹੜੇ ਦੂਏ ਨਸ਼ਿਆਂ ਤੋਂ ਹਟ ਕੇ ਗੋਲੀ ਤੇ ਲੱਗ ਚੁੱਕੇ ਨੇ, ਆਪਣੀ ਤਲਬ ਮਟਾਉਣ ਆਉਂਦੇ ਨੇ। ਠੀਕ ਹੈ। ਕਿਉਂਕਿ ਇਹਦੇ ਵਿੱਚ ਨਾ ਫੀਮ ਹੁੰਦੀ ਆ। ਅੱਛਾ। ਤੇ ਉਹ ਡਾਕਟਰ ਦੀ ਸਹਿਮਤੀ ਨਾਲ ਇਹ ਗੋਲੀ ਲੱਗਦੀ ਆ ਕਿ ਹਾਂ ਵੀ ਥੋੜੀ ਥੋੜੀ ਮਾਤਰਾ ਘਟਾਉਣੀ ਆ। ਪਰ ਜਦੋਂ ਮਾਤਰਾ ਘਟਾਉਂਦੇ ਨੇ ਤਾਂ ਉਹਨੂੰ ਤਲਬ ਬਦਲ ਆ ਜਾਂਦੀ ਆ। ਫਿਰ ਉਹ ਕਹਿੰਦੇ ਕਿ ਅਸੀਂ ਹੋਰ ਨਸ਼ੇ ਤੇ ਜਾਵਾਂਗੇ, ਉਹਦੇ ਨਾਲ ਡਾਕਟਰ ਸਾਹਿਬ ਸਾਨੂੰ ਆਹੀ ਗੋਲੀ ਵਧਾ ਦਿਓ। ਅੱਛਾ। ਤੇ ਇਹੀ ਹਾਲ ਸਿਵਲ ਹਸਪਤਾਲ ਲੁਧਿਆਣੇ ਦਾ, ਇਹੀ ਹਾਲ ਲੁਧਿਆਣੇ ਜ਼ਿਲ੍ਹੇ ਦੇ ਹੋਰ ਨਸ਼ਾ ਛਡਾਊ ਕੇਂਦਰਾਂ ਦਾ, ਇਹੀ ਹਾਲ ਪੰਜਾਬ ਦੇ ਸਮੁੱਚੇ ਨਸ਼ਾ ਛਡਾਊ ਕੇਂਦਰਾਂ ਦਾ। ਪਰ ਜਿਹੜੇ ਤਾਂ ਹੈਗੇ ਸਰਕਾਰੀ, ਉੱਥੇ ਤਾਂ ਚਲੋ ਡਾਕਟਰ ਨੂੰ ਹੁੰਦਾ ਕਿ ਚੱਲ ਚਿੱਠੇ ਤੋਂ ਤਾਂ ਬਚਿਆ, ਹੈ ਨਾ। ਇਸੇ ਲਈ ਰਵਾਇਤੀ ਮਤਲਬ ਨਸ਼ਿਆਂ ਦੀ ਖੇਤੀ ਦਾ ਵੀ ਮੁੱਦਾ ਬਣ ਰਿਹਾ ਨਾ ਜੀ। ਪਰ ਜਿਹੜੇ ਹੈਗੇ ਪ੍ਰਵੀਨ ਜੀ ਪ੍ਰਾਈਵੇਟ, ਉਹਨਾਂ ਪ੍ਰਾਈਵੇਟਾਂ ਚੋਂ ਕਈਆਂ ਨੇ ਤਾਂ ਨਸ਼ਾ ਵੇਚਣ ਦੀ ਦੁਕਾਨ ਬਣਾ ਲਈ। ਨਸ਼ਾ ਤੋਂ ਸਾਰਿਆਂ ਨੇ ਨਹੀਂ, ਕਈ ਸੰਸਥਾਵਾਂ ਬਹੁਤ ਚੰਗਾ ਕੰਮ ਕਰ ਰਹੀਆਂ, ਪਰ ਕਈ ਇਹਦੀ ਆੜ ਦੇ ਵਿੱਚ ਇਹੀ ਕੰਮ ਕਰਦੇ ਨੇ ਕਿ ਗੋਲੀਆਂ ਹੀ ਵੇਚ ਲਓ, ਤੇ ਉਹਨਾਂ ਨੇ ਉਹ ਧੰਦਾ ਬਣਾ ਲਿਆ ਜੀ। ਸੋ ਇਸ ਲਈ ਇਹ ਵੱਡਾ ਸਵਾਲ ਖੜਾ। ਔਰ ਜ਼ਿਆਦਾਤਰ ਇਹਦੇ ਵਿੱਚ ਇਹ ਮਾਮਲੇ ਵੀ ਆਉਂਦੇ ਨੇ, ਉਹ ਕਹਿੰਦੇ ਕਿ ਜਿਹੜੇ ਇਹਨਾਂ ਗੋਲੀਆਂ ਦੇ ਆਦੀ ਹੋ ਜਾਂਦੇ ਨੇ ਜਾਂ ਨਸ਼ੇ ਦੇ ਆਦੀ ਹੋ ਜਾਂਦੇ ਨੇ, ਉਹਨਾਂ 'ਚ 90% ਤਾਂ ਹੈਪਨੋਟਾਈਜ਼ ਸੀ ਦੇ ਰੋਗੀ ਹੁੰਦੇ ਨੇ। ਇਹਨਾਂ ਤੋਂ 5 ਤੋਂ 7% ਤਾਂ ਇਹਨਾਂ 'ਚ HIV ਪੀੜਤ ਹੋ ਜਾਂਦੇ ਨੇ, ਕਿਉਂਕਿ ਉਹ ਟੀਕੇ ਟੂਕਿਆਂ ਦੀ ਵਰਤੋਂ ਕਰ ਲੈਂਦੇ ਨੇ। ਸੋ ਇਹ ਵੱਡਾ ਸਵਾਲ ਖੜਾ। ਇਸ ਲਈ ਆਹ ਸਥਿਤੀ ਅੱਜ ਸਾਡੇ ਸਾਹਮਣੇ ਹੈ ਕਿ ਨਸ਼ਾ ਛਡਾਊ ਕੇਂਦਰ ਤਲਬ ਮਟਾਉਣ ਲਈ ਆਉਣ ਲੱਗੇ ਨਸ਼ੇੜੀ, ਜਿਹਨਾਂ ਨੇ ਨਸ਼ਾ ਛੱਡਣਾ ਹੈ। ਉਹਨਾਂ ਚੋਂ ਕਹਿੰਦੇ 10-20% ਹੁੰਦੇ ਨੇ ਜਿਹੜੇ ਇਹ ਸੋਚ ਕੇ ਆਉਂਦੇ ਨੇ ਨਸ਼ਾ ਛੱਡਣਾ। ਫਿਰ ਡਾਕਟਰਾਂ ਨਾਲ ਗੱਲ ਹੋਈ ਜਦੋਂ ਇਸ ਪੱਖ ਤੇ ਕਿ ਫਿਰ ਇਹ ਗੋਲੀ ਦੇ ਉੱਤੇ ਲੱਗ ਕੇ ਵੀ ਬੰਦਾ ਫਿਰ ਨਸ਼ਾ ਛਡਾਇਆ ਥੋੜਾ, ਤਾਂ ਨਸ਼ੇ ਦਾ ਆਦੀ ਹੋ ਗਿਆ ਇੱਕ ਹੋਰ ਦਾ। ਉਹ ਕਹਿੰਦੇ ਨਹੀਂ, ਅਸਲ 'ਚ ਗੋਲੀ ਤੇ ਲਾਉਣ ਦਾ ਮਤਲਬ ਤਾਂ ਇਹ ਹੁੰਦਾ ਕਿ ਜਿਹੜਾ ਉਹ ਸਿੰਥੈਟਿਕ ਨਸ਼ੇ ਲੈਂਦਾ ਹੈ ਜਾਂ ਉਹ ਚਿੱਟਾ ਲੈਂਦਾ ਜਾਂ ਕੋਈ ਟੀਕੇ ਗੋਲੀਆਂ ਕੈਪਸੂਲ ਲੈਂਦਾ, ਉਹਨਾਂ ਤੋਂ ਆ ਕੇ ਇਹਦੇ ਪਰ ਰਵਾਇਤੀ ਤੇ ਆ ਜਾਵੇ, ਫਿਰ ਹੌਲੀ ਹੌਲੀ ਇਹ ਚੋਂ ਬਾਹਰ ਕੱਢ ਲਈ ਉਹਨੂੰ। ਪਰ ਕਹਿੰਦੇ ਇੱਥੇ ਤੱਕ ਲਿਆਉਣ ਲਈ ਸਾਡੀ ਕੋਸ਼ਿਸ਼ ਹੁੰਦੀ ਹੈ, ਉਹ ਤੋਂ ਅੱਗੇ ਬਾਹਰ ਨਿਕਲਦੀ ਉਹਦੀ ਆਪਣੀ ਇੱਛਾ ਸ਼ਕਤੀ ਹੁੰਦੀ ਹੈ। ਠੀਕ ਹੈ। ਪਰ ਉਹ ਇੱਛਾ ਸ਼ਕਤੀ ਆ ਕੇ ਮਰ ਜਾਂਦੀ। ਉਹ ਕਹਿੰਦਾ ਚੱਲ ਕੋਈ ਨਾ, ਇੰਨਾ ਤਾਂ ਚੱਲਣ ਦੇ। ਤੇ ਬਸ ਜੇਕਰ ਉਹ ਇਸ ਇੱਛਾ ਸ਼ਕਤੀ ਨਾਲ ਆ ਜਾਵੇ ਕਿ ਮੈਂ ਸਾਰਾ ਛੱਡਣਾ, ਤੇ ਛੱਡ ਜਾਂਦੇ ਨੇ। ਕਹਿੰਦੇ 10 ਤੋਂ 20% ਅਜਿਹੇ ਆਉਂਦੇ ਨੇ ਜਿਹੜੇ ਬਿਲਕੁਲ ਬਾਹਰ ਹੋ ਜਾਂਦੇ ਨੇ। ਤੇ ਪਰ ਆਹ ਜਿਹੜੀ ਗੋਲੀਆਂ ਲੈਣ ਵਾਲੇ ਆ ਰਹੇ ਨੇ, ਇਹ ਅੱਜ ਕੱਲ ਦੇ ਨਹੀਂ ਆ ਰਹੇ ਪ੍ਰਵੀਨ ਜੀ। ਇਹ ਕਹਿੰਦੇ ਪਿਛਲੇ ਕਈ ਤਾਂ ਇਹਨਾਂ ਚੋਂ ਨੇ ਜਿਹੜੇ ਪਿਛਲੇ 10 ਸਾਲਾਂ ਤੋਂ 8 ਸਾਲਾਂ ਤੋਂ ਹੀ ਆ ਰਹੇ ਨੇ। ਠੀਕ ਹੈ। ਇਹ ਬਹੁਤ ਫਿਕਰਮੰਦੀ ਵਾਲੀ ਹੈ। ਇਸ ਲਈ ਸਰਕਾਰ ਨੂੰ ਇਸ ਮਸਲੇ ਦੇ ਉੱਤੇ, ਸੰਸਥਾਵਾਂ ਨੂੰ ਇਸ ਮਸਲੇ ਦੇ ਉੱਤੇ ਸੋਚਣਾ ਪੈਣਾ ਕਿ ਜਿਵੇਂ ਇੱਕ ਨਾ BP ਦੀ ਔਰ ਸ਼ੂਗਰ ਦੀ ਕਹਿੰਦੇ ਜੀ ਉਮਰ ਭਰ ਦੀ ਗੋਲੀ ਲੱਗੀ, ਜਦੋਂ ਤੱਕ ਬੰਦਾ ਜਿਉਂਦਾ ਤਦ ਤੱਕ ਇਹ ਗੋਲੀ ਖਾਣੀ। ਮਤਲਬ ਦਵਾਈਆਂ ਵਾਲਾ ਧੰਦਾ ਤਾਂ ਚੱਲ ਰਿਹਾ ਨਾ। ਰੋਗ ਥੋੜੀ ਦੇਰ ਬਾਅਦ ਪਤਾ ਲੱਗਦਾ ਕਿ ਟੈਸਟ ਰਿਪੋਰਟ ਬਦਲ ਗਈ, ਜੇ ਹੁਣ ਇੰਨੇ % ਵਾਲੀ ਸ਼ੂਗਰ ਮੰਨੀ ਜਾਊਗੀ। ਮਤਲਬ ਮਾੜੀ ਜਿਹੀ ਪੁਆਇੰਟ ਬਦਲਣ ਨਾਲ ਵੀ ਕਿ ਹਾਂ ਇੰਨੇ ਪੁਆਇੰਟ ਘਟਾਤਾ, ਤਾਂ ਉਹਦੇ ਨਾਲ ਕਿੰਨੇ ਲੱਖਾਂ ਲੋਕ ਚ ਸ਼ਾਮਲ ਹੋ ਜਾਂਦੇ, ਲੱਖਾਂ ਗੋਲੀਆਂ ਰੋਜ਼ ਵਿਕਣ ਲੱਗ ਜਾਂਦੀਆਂ ਜੀ। ਸੋ ਕੀ ਉਸੇ ਤਰ੍ਹਾਂ ਹੀ ਗੋਲੀ ਵੇਚਣ ਦਾ ਧੰਦਾ ਤਾਂ ਨਹੀਂ? ਇਹ ਵੱਡਾ ਸਵਾਲ ਖੜਾ ਕਿ ਫਿਰ ਨਸ਼ਾ ਛਡਾਇਆ ਕਾਹਦਾ ਜੇ ਨਸ਼ੇ ਤੋਂ ਬੰਦਾ ਹਟੇ ਹੀ ਨਹੀਂ। ਜੇ BP ਸ਼ੂਗਰ ਦੀ ਗੋਲੀ ਖਾ ਕੇ BP ਸ਼ੂਗਰ ਹਟਿਆ ਹੀ ਨਹੀਂ, ਪੱਕੀ ਉਹ ਗੋਲੀ ਲੱਗਣੀ ਆ, ਫਿਰ ਇਲਾਜ ਕਾਹਦਾ ਹੋਇਆ ਜੀ? ਵੀ ਉਸੇ ਤਰ੍ਹਾਂ ਇਹ ਨਸ਼ੇ ਵਾਲੇ ਮਾਮਲੇ ਚ। ਸੋ ਇਸ ਲਈ ਕਈਆਂ ਨੇ ਇਸ ਨੂੰ ਧੰਦਾ ਬਣਾ ਲਿਆ ਕਿ ਗੋਲੀ ਵੇਚਣ ਦਾ, ਔਰ ਕਈ ਇੱਥੇ ਨਸ਼ਾ ਛੱਡਣ ਦੇ ਨਾਂ ਦੇ ਉੱਤੇ
ਤਲਬ ਮਟਾਉਣ ਲਈ ਆਉਂਦੇ ਨੇ। ਇੱਕ ਕੜਵੀ ਸੱਚਾਈ ਹੈ ਪ੍ਰਵੀਨ ਜੀ। ਸ਼ਰਮਾ ਜੀ, ਪਹਿਲਾਂ ਵੀ ਖਬਰਾਂ ਦੇ ਵਿੱਚ ਆਪਾਂ ਸੁਣਦੇ ਰਹੇ, ਨਸ਼ਾ ਛਡਾਊ ਕੇਂਦਰਾਂ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਆਪਾਂ ਸੁਣਦੇ ਰਹੇ ਹਾਂ। ਕਈ ਤਰ੍ਹਾਂ ਦੇ ਖੁਲਾਸੇ, ਕਈ ਤਰ੍ਹਾਂ ਦੀਆਂ ਖੌਫਨਾਕ, ਕਈ ਤਰ੍ਹਾਂ ਦੀਆਂ ਦਿਲ ਕੰਬਾਊ ਘਟਨਾਵਾਂ ਆਪਾਂ ਨਸ਼ਾ ਛਡਾਊ ਕੇਂਦਰਾਂ ਦੇ ਸੰਦਰਭ ਤੋਂ, ਐਂਗਲ ਤੋਂ ਸੁਣਦੇ ਰਹੇ ਹਾਂ।